ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। नेमत कदे दे नाजरीन, अज मैं ਤੁਹਾਡੇ ਲਈ ਮਿਰਚਾਂ ਦਾ ਅਚਾਰ ਪਾਉਣ ਦਾ ਨਾ ਬੜਾ ਬਿਹਤਰੀਨ ਜਿਹਾ ਤਰੀਕਾ ਲੈ ਕੇ ਆਈ ਹਾਂ। ਇਹਦੇ ਲਈ ਤੁਹਾਨੂੰ ਪੁਖਤਾ ਕਿਸਮ ਦੀਆਂ ਮਿਰਚਾਂ ਜਿਹੜੀਆਂ ਨੇ ਨਾ ਹਰੀਆਂ ਅੱਧਾ ਕਿਲੋ ਲੈ ਲੈਣੀਆਂ। ਇੱਕ ਡੋਂਗੇ ਦਾ ਚਮਚ ਤੁਸੀਂ ਹਲਦੀ ਦਾ ਲੈ ਲੈਣਾ, ਇੱਕ ਕੁੱਟੀਆਂ ਮਿਰਚਾਂ ਦਾ ਲਾਲ ਦਾ ਲੈ ਲੈਣਾ, ਇੱਕ ਚਮਚ ਤੁਸੀਂ ਸੌਂਫ ਦਾ ਲੈ ਲੈਣਾ, ਇੱਕ ਕਲਵੰਜੀ ਦਾ ਲੈ ਲੈਣਾ, ਇੱਕ ਮੇਥਰਿਆਂ ਦਾ, ਤੇ ਅੱਧੀ ਪਿਆਲੀ ਤੁਸੀਂ ਨਮਕ ਦੀ ਲੈ ਲੈਣੀ ਹੈ। ਆਖਰ 'ਚ ਤੁਸੀਂ ਜਿਹੜਾ ਨਾ ਇੱਕ ਚਾਵਲ ਖਾਣ ਵਾਲਾ ਜਿਹੜਾ ਟੇਬਲ ਸਪੂਨ ਹੁੰਦਾ ਹੈ, ਉਹ ਇੱਕ ਤੁਸੀਂ ਨਾ ਸਿਟਰਿਕ ਐਸਿਡ ਦਾ ਲੈ ਲੈਣਾ। ਸਿਟਰਿਕ ਐਸਿਡ ਜਿਹਨੂੰ ਅਸੀਂ ਆਮ ਜ਼ਬਾਨ ਵਿੱਚ ਟਾਟਰੀ ਜਾਂ ਨਿੰਬੂ ਦਾ ਸੱਤ ਆਨੇ ਹਾਂ। ਨਿੰਬੂ ਦਾ ਸੱਤ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹਦੇ ਨਾਲ ਅਚਾਰ ਜਿਹੜਾ ਹੈ ਨਾ ਉਹਦੀ ਉਮਰ ਵੱਧਦੀ ਆ, ਅਚਾਰ ਨੂੰ ਖ਼ਰਾਬ ਨਹੀਂ ਹੋਣ ਦਿੰਦਾ, ਜਰਾਸੀਮ ਦੀ ਐਕਟੀਵੇਸ਼ਨ ਜਿਹੜੀ ਹੈ ਨਾ ਉਹ ਘੱਟ ਜਾਂਦੀ ਹੈ। ਆਹ ਜਿਹੜਾ ਡੋਂਗੇ ਦਾ ਚਮਚ ਸੀ, ਇਹਦੇ ਨਾਲ ਮੈਂ ਨਾ ਸਾਰੀਆਂ ਚੀਜ਼ਾਂ ਮਿਲੀਆਂ ਨੇ। ਸੌਂਫ ਪਾ ਲਓ ਵਿੱਚ, ਤੇ ਮੇਥਰਿਆਂ ਦਾ ਇੱਕ ਚਮਚ ਪਾ ਲਿਆ, ਕਲਵੰਜੀ, ਟਾਟਰੀ, तमाम ਜਿਹੜੇ ਨਾ ਮਸਾਲੇ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਅਸੀਂ ਜਿਹੜੀਆਂ ਨਾ ਮਿਰਚਾਂ ਲਈਆਂ ਨੇ ਆਪਣੀਆਂ, ਇਹਨਾਂ ਨੂੰ ਕੱਟੀਆਂ, ਉਹਨਾਂ ਨੂੰ ਦਰਮਿਆਨ 'ਚੋਂ ਚੀਰਾ ਦੇ ਲਾਂਗੇ, ਯਾਨੀ ਦਰਮਿਆਨ 'ਚੋਂ ਕੱਟ ਕੇ, ਤੇ ਇਹਨਾਂ ਦੇ ਵਿੱਚ ਅਸੀਂ ਮਸਾਲਾ ਭਰਾਂਗੇ। ਮਿਰਚਾਂ ਨੂੰ ਤੁਸੀਂ ਖੋਲ ਕੇ ਅੱਛੀ ਤਰ੍ਹਾਂ ਉਹਨਾਂ ਦੇ ਵਿੱਚ ਮਸਾਲਾ ਭਰਨਾ ਵਾ, ਤਾਂ ਕਿ ਮਸਾਲਾ ਮਿਰਚਾਂ ਦੇ ਅੰਦਰ ਤੱਕ ਰਚ ਜਾਵੇ। ਨਮਕ ਜਿਹੜਾ ਨਾ ਤੁਸੀਂ ਅੱਛੀ ਕਿਸਮ ਦਾ, ਯਾਨੀ ਆਪਣਾ ਦੇਸੀ ਨਮਕ ਲੈਣਾ ਵਾ। ਨਮਕ ਜਿਹੜਾ ਨਾ ਉਹ ਅਚਾਰ ਦੀ ਜ਼ਿੰਦਗੀ ਹੁੰਦੀ ਆ, ਇਸ ਵਾਸਤੇ ਤੁਸੀਂ ਅੱਛੀ ਕਿਸਮ ਦਾ ਨਾ ਨਮਕ ਪਾਉਣਾ ਵਿੱਚ। ਮਿਰਚਾਂ ਨੂੰ ਹੁਣ ਤੁਸੀਂ ਜਿਹੜੀਆਂ ਨਾ ਆਹਿਸਤਾ ਆਹਿਸਤਾ ਸਾਰੀਆਂ ਨੂੰ ਆਰਾਮ ਨਾਲ ਜਿਹੜਾ ਨਾ ਨਮਕ ਮਿਰਚ ਨਾਲ ਨਾ ਭਰ ਲਓ, ਜਿਹੜਾ ਮਸਾਲਾ ਅਸੀਂ ਬਣਾਇਆ ਵਾ। ਮਿਰਚਾਂ ਦਾ ਅਚਾਰ ਗਰਮੀਆਂ ਦੇ ਵਿੱਚ ਬੜੇ ਸ਼ੌਕ ਨਾਲ ਦੁਪਹਿਰ ਦੇ ਖਾਣੇ ਨਾਲ ਖਾਧਾ ਜਾਂਦਾ ਹੈ, ਰਾਤ ਦੇ ਖਾਣੇ ਨਾਲ ਖਾਧਾ ਜਾਂਦਾ ਹੈ। ਨਾਸ਼ਤਾ ਵੀ ਲੋਕ ਅਚਾਰ ਪਰਾਠੇ ਨਾਲ ਕਰਦੇ ਨੇ। ਇਸ ਵਾਸਤੇ ਸਾਡੇ ਘਰਾਂ ਵਿੱਚ ਅਚਾਰ ਦਾ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ, ਜਿਹਦੇ ਵਿੱਚ ਸਬਜ਼ ਮਿਰਚ ਦਾ ਅਚਾਰ ਜਿਹੜਾ ਨਾ ਉਹ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵਾਸਤੇ ਮੈਂ ਤੁਹਾਨੂੰ ਆਸਾਨ ਜਿਹੇ ਤਰੀਕੇ ਨਾਲ ਨਾ ਮਿਰਚਾਂ ਦਾ ਅਚਾਰ ਜਿਹੜਾ ਬਣਾਉਣ ਦੀ ਜਾਚ ਸਿਖਾਵਾਂਗੀ। ਇਹ ਅਚਾਰ ਜਿਹੜਾ ਹੈ ਤੁਸੀਂ ਤਕਰੀਬਨ ਪੂਰਾ ਸਾਲ ਇਸਤੇਮਾਲ ਕਰ ਸਕਦੇ ਜੇ। ਇਹਦੀ ਸ਼ੈਲਫ ਲਾਈਫ ਜਿਹੜੀ ਹੈ ਨਾ ਉਹ ਜ਼ਿਆਦਾ ਹੁੰਦੀ ਹੈ, ਤੇ ਫਿਰ ਟਾਟਰੀ ਪਾਉਣ ਨਾਲ ਵੱਧ ਜਾਂਦੀ ਹੈ। ਟਾਟਰੀ ਤੁਸੀਂ ਇੰਨੀ ਕੁ ਪਾਓ ਕਿ ਜਿਹਦੇ ਨਾਲ ਤੁਹਾਡੇ ਗਲੇ ਖਰਾਬ ਨਾ ਹੋਣ, ਬਸ ਉਹ ਅਚਾਰ ਨੂੰ ਮਹਿਫੂਜ਼ ਰੱਖੇ। ਨਾਲੇ ਉਹਦੇ ਨਾਲ ਥੋੜ੍ਹਾ ਜਿਹਾ ਮਿਰਚਾਂ ਦੇ ਵਿੱਚ ਖੱਟਾ ਸਵਾਦ ਆ ਜਾਂਦਾ ਹੈ, ਤੇ ਬਹੁਤ ਮਜ਼ਾ ਦਿੰਦਾ ਹੈ। ਜਿਹੜਾ ਮਿਰਚਾਂ ਦਾ ਅੱਛੀ ਤਰ੍ਹਾਂ ਤੁਸੀਂ ਭਰ ਕੇ ਇੱਕ ਬੰਦ ਢੱਕਣੇ ਵਾਲੇ ਬਰਤਨ ਵਿੱਚ ਪਾ ਲਓ। ਮੈਂ ਇੱਕ ਪੋਟ ਲਿਆ ਵਾ, ਉਹਦੇ ਵਿੱਚ ਜਿਹੜੇ ਆ ਨਾ ਮੈਂ ਆਪਣੀਆਂ ਮਿਰਚਾਂ ਨੂੰ ਨਾ ਤਹਿ ਦਰ ਤਹਿ ਜਿਹੜਾ ਨਾ ਮਸਾਲੇ ਦੇ ਨਾਲ ਵਿੱਚ ਪਾ ਲਾਂਗੇ। ਇੱਕ ਬੰਦ ਢੱਕਣ ਵਾਲਾ ਬਰਤਨ ਜਿਹੜਾ ਹੈ ਨਾ ਜੇ ਤੁਸੀਂ ਲੈਣਾ, ਉਹਦੇ ਵਿੱਚ ਤੁਸੀਂ ਪਹਿਲਾਂ ਮਸਾਲੇ ਨੂੰ ਅੱਛੀ ਤਰ੍ਹਾਂ ਉਹਦੇ ਪਿੰਡੇ ਵਿੱਚ ਵਿਛਾ ਲਓ। ਉਹਦੇ ਉੱਤੇ ਫਿਰ ਤੁਸੀਂ ਮਿਰਚਾਂ ਦੀ ਤਹਿ ਲਾ ਦਿਓ। ਤਹਿ ਦਰ ਤਹਿ ਜਿਹੜਾ ਨਾ ਮਿਰਚਾਂ ਦੇ ਮਸਾਲਾ ਤੁਸੀਂ ਇਹਦੇ ਵਿੱਚ ਪਾ ਕੇ, ਤੇ ਇਸ ਬਰਤਨ ਨੂੰ ਤੁਸੀਂ 8 ਤੋਂ 10 ਘੰਟੇ ਤੱਕ ਢੱਕ ਦਿਓ। ਨਾਜ਼ਰੀਨ, ਤੁਸੀਂ ਨਾ ਫੀਡਬੈਕ ਜ਼ਰੂਰ ਦਿਆ ਕਰੋ। ਇਹਦੇ ਨਾਲ ਨਾ ਮੇਰੀ ਹੌਸਲਾ ਅਫਜ਼ਾਈ ਹੁੰਦੀ ਹੈ। ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ। ਇਹਦੇ ਨਾਲ ਮੇਰਾ ਹੌਸਲਾ ਵੱਧਦਾ ਹੈ, ਤੇ ਮੈਂ ਤੁਹਾਨੂੰ ਅੱਛੀਆਂ ਨਾ ਚੀਜ਼ਾਂ ਬਣਾਉਣ ਦੀ ਜਾਚ ਸਿਖਾਉਂਦੀ ਹਾਂ, ਜਿਹੜੀਆਂ ਸਾਡੇ ਰੋਜ਼ਮर्रा ਇਸਤੇਮਾਲ 'ਚ ਆਉਂਦੀਆਂ ਨੇ, ਤੇ ਰੋਜ਼ਮर्रा ਦੀਆਂ ਚੀਜ਼ਾਂ ਨਾ ਬਣਦੀਆਂ ਨੇ, ਜਿਨ੍ਹਾਂ ਦੀ ਸਾਨੂੰ ਨਾ ਅੱਜ ਕੱਲ੍ਹ ਦੀਆਂ ਨੌਜਵਾਨ ਨਸਲ ਨੂੰ ਕੋਈ ਇਹਨਾਂ ਚੀਜ਼ਾਂ ਦਾ ਜ਼ਿਆਦਾ ਨਹੀਂ ਪਤਾ। ਇਸ ਵਾਸਤੇ ਜਿਹੜਾ ਹੈ ਨਾ ਉਹ ਬਾਜ਼ਾਰ ਵੱਲ ਭੱਜਦੇ ਨੇ, ਬਾਜ਼ਾਰੀ ਅਚਾਰ ਲਿਆ ਕੇ ਖਾਂਦੇ ਨੇ। ਇਸ ਵਾਸਤੇ ਮੈਂ ਤੁਹਾਨੂੰ ਸਾਫ਼ ਸੁਥਰੇ ਨਾਲ ਨਾ ਆਪਣੇ ਘਰ ਵਿੱਚ ਅਚਾਰ ਪਾਉਣ ਦਾ ਤਰੀਕਾ ਦੱਸਦੀ ਹਾਂ। ਮਿਰਚਾਂ ਨੂੰ ਤੁਸੀਂ ਅੱਛੀ ਤਰ੍ਹਾਂ ਨਾਲ ਮਸਾਲੇ ਨਾਲ ਢੱਕ ਦੇਣਾ। ਇਹਨਾਂ 'ਚੋਂ ਨਾ ਕੋਈ ਤੁਸੀਂ ਧਿਆਨ ਰੱਖਣਾ ਕਿ ਕੋਈ ਮਿਰਚ ਨਾ ਨੰਗੀ ਨਾ ਰਹੇ। ਸਾਰੀਆਂ ਮਿਰਚਾਂ ਦੇ ਉੱਤੇ ਅੱਛੀ ਤਰ੍ਹਾਂ ਤੁਸੀਂ ਮਸਾਲਾ ਪਾਉਣਾ। ਮਸਾਲਾ ਪਾ ਕੇ
ਇਹਨੂੰ ਤੁਸੀਂ ਥੋੜੀ ਜਿਹੀ ਨਾ ਗਰਮ ਜਗ੍ਹਾ ਤੇ ਢੱਕ ਕੇ ਰੱਖ ਦੇਣਾ ਵਾ। ਹੁਣ 8 ਤੋਂ 10 ਘੰਟੇ ਬਾਅਦ ਜਿਹੜਾ ਹੈ ਨਾ ਮਿਰਚਾਂ ਦੇ ਸਾਡੀਆਂ ਦੇ ਆ ਸ਼ਕਲ ਵੇਖ ਲਓ, ਹੁਣ ਤੁਸੀਂ ਇਸ ਤਰ੍ਹਾਂ ਦੀਆਂ ਹੋ ਗਈਆਂ। ਉਹਨਾਂ ਦੇ ਵਿੱਚ ਤਕਰੀਬਨ ਜਿਹੜਾ ਨਾ ਮਸਾਲਾ ਰਚ ਬਸ ਚੁੱਕਿਆ। ਹੁਣ ਅਸੀਂ ਇਹਨੂੰ ਨਾ ਇੱਕ ਜਾਰ ਵਿੱਚ ਪਾ ਲਾਂਗੇ, ਜਿਹੜਾ ਨਾ 에ਅਰ ਟਾਈਟ ਜਾਰ ਵਿੱਚ ਪਾ ਕੇ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ। ਸਰੋਂ ਦਾ ਤੇਲ ਅਸੀਂ ਇੰਨਾ ਪਾਉਣਾ ਹੈ ਕਿ ਜਿਹਦੇ ਵਿੱਚ ਅੱਛੀ ਤਰ੍ਹਾਂ ਨਾ ਸਾਡਾ ਅਚਾਰ ਜਿਹੜਾ ਨਾ ਡੁੱਬ ਜਾਏ। ਪੂਰਾ ਉੱਤੋਂ ਦੀ ਨਤਾਰ ਕੇ ਤੇਲ ਪਾਉਣਾ ਵਾ, ਕਿਉਂਕਿ ਜਿਹੜਾ ਤੇਲ ਤੋਂ ਬਾਹਰ ਅਚਾਰ ਹੋਵੇ ਉਹਨੂੰ ਉੱਲੀ ਲੱਗ ਜਾਂਦੀ ਹੈ, ਉਹਦੇ ਖਰਾਬ ਹੋਣ ਦਾ ਡਰ ਹੁੰਦਾ ਹੈ। ਆ ਲਓ, 에ਅਰ ਟਾਈਟ ਜਾਰ ਵਿੱਚ ਅਸੀਂ ਅਚਾਰ ਪਾ ਲਿਆ। ਹੁਣ ਤੁਸੀਂ ਇਹਨੂੰ 1 ਸਾਲ ਤੱਕ ਮਹਿਫੂਜ਼ ਕਰ ਸਕਦੇ ਜੇ। ਅਚਾਰ ਨੂੰ ਸਾਫ਼ ਸੁਥਰਾ ਰੱਖਣ ਦਾ ਨਾ ਸਹੀ ਰੱਖਣ ਦਾ ਇੱਕ ਹੀ ਤਰੀਕਾ ਹੁੰਦਾ ਹੈ ਕਿ ਉਹਦੇ ਵਿੱਚ ਖੁਸ਼ਕ ਚਮਚ ਪਾਇਆ ਜਾਏ ਤੇ ਹੱਥ ਸਾਫ਼ ਹੋਣ। 3 ਦਿਨ ਤੋਂ ਬਾਅਦ ਤੁਹਾਡਾ ਅਚਾਰ ਇਨਸ਼ਾਅੱਲਾ ਤਿਆਰ ਹੋ ਜਾਏਗਾ ਤੇ ਬੜਾ ਬਿਹਤਰੀਨ ਅਚਾਰ ਜਿਹੜਾ ਨਾ ਤੁਹਾਨੂੰ ਖਾਣ ਲਈ ਮਿਲੇਗਾ। 에ਅਰ ਟਾਈਟ ਜਾਰ ਵਿੱਚ ਹੁਣ ਮੈਂ ਪਾ ਦਿੱਤਾ ਤੇ ਇਹਨੂੰ ਮੈਂ ਨਾ ਥੋੜੀ ਜਿਹੀ ਗਰਮ ਧੁੱਪ ਵਿੱਚ ਤੇ ਨਹੀਂ ਰੱਖਣਾ, ਲੇਕਿਨ ਥੋੜੀ ਜਿਹੀ ਗਰਮ ਜਗ੍ਹਾ ਹੋਵੇ ਉੱਥੇ ਤੁਸੀਂ ਇਹਨੂੰ ਨਾ ਅਚਾਰ ਆਪਣੇ ਨੂੰ ਰੱਖ ਦਿਓ। 3 ਦਿਨਾਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਤੁਹਾਡਾ ਅਚਾਰ ਬਿਲਕੁਲ ਤਿਆਰ ਹੋ ਜਾਏਗਾ। ਅਚਾਰ ਪਾਉਣ ਦਾ ਇੱਕ ਬਹੁਤ ਬਿਹਤਰੀਨ ਤੇ ਆਸਾਨ ਜਿਹਾ ਨੁਸਖਾ ਆ ਤੇ ਇਹ ਬਹੁਤ ਮੁਫੀਦ ਤੇ ਕਾਰਾਮਦ ਹੁੰਦਾ ਵਾ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਮੈਨੂੰ ਇਜਾਜ਼ਤ ਦਿਓ। ਤੁਸੀਂ ਮਿਰਚਾਂ ਦੇ ਅਚਾਰ ਨਾਲ ਨਾ ਨਾਸ਼ਤਾ ਕਰੋ, ਪਰਾਠਿਆਂ ਨਾਲ, ਜਾਂ ਆਪਣੇ ਸੰਗੀਆਂ ਸਾਥੀਆਂ ਨੂੰ ਖਵਾਓ। ਅੱਲਾ ਹਾਫਿਜ਼।